ਹਕੂਮਤਾਂ ਨੇ ਸਾਨੂੰ ਕਹਾ ਕੀ ਪਾਣਾ ਵੇ, ਉਹਨਾਂ ਕੋਲ ਸਾਨੂੰ ਪਾਣੀ ਵਹਾਉਣ ਦਾ ਵੀ ਟਾਈਮ ਕੋਈ ਨਹੀਂ ਹੁੰਦਾ ਜਨਾਬੇ ਹਾਲੀ। ਉਹ ਜਿਵੇਂ ਉਹ ਜੱਟਾਂ ਦੇ ਕੋਲ ਕਟਿਆਂ ਦਾ ਧਿਆਨ ਰੱਖਣ ਲਈ ਟਾਈਮ ਕੋਈ ਨਹੀਂ ਨਾ ਜੀ ਹੁੰਦਾ, ਉਹ ਵੀ ਐਡਾ ਧਿਆਨ ਤੇ ਹੁਣ ਕੋਈ ਨਹੀਂ ਰੱਖਦਾ। ਉਹਨਾਂ ਨੂੰ ਪਤਾ ਹੁੰਦਾ ਵੇ ਜਿਸ ਵੇਲੇ ਲੋੜ ਪਈ ਜਨਾਬੇ ਵਾਲੀ ਇਹ ਕਸਾਈ ਨੂੰ ਦੇ ਦੇਣਾ ਵੇ, ਅਸਾਂ ਇਹਦਾ ਕੀ ਕਰਨਾ ਵੇ। ਉਹ ਨਾਈਆਂ ਦੀ ਕੱਟੀ ਤੇ ਜੱਟਾਂ ਦਾ ਕੱਟਾ ਮਿਲ ਪਿਆ ਨਾ ਕਿਤੇ ਇਕੱਠੇ ਹੋ ਗਏ, ਤੇ ਉਹ ਕੱਟੇ ਨੇ ਉਹਨੂੰ ਆਖਿਆ ਤੂੰ ਬੜੀ ਸੂਤਰੀ ਹੈ, ਤੂੰ ਤੇ ਇੰਜ ਝੋਟੀ ਬਣ ਗਈ ਹੈ, ਬਿਲਕੁਲ ਰੈਡੀ ਤਿਆਰ ਹੋ ਗਈ ਹੈ ਤੂੰ ਤੇ ਆ ਪਿਛਲੇ ਸਾਲ ਤੇ ਮੈਂ ਤੈਨੂੰ ਵੇਖਿਆ ਸੀ ਤੇ ਨਾ ਕੋ ਤੇਰੇ ਮੂੰਹ ਤੇ ਰੌਣਕ ਸੀ, ਨਾ ਕੋਈ ਗੱਲ ਨਾ ਬਾਤ। ਉਹ ਕੱਟੀ ਨੇ ਆਖਿਆ ਭਾਈ ਮੈਂ ਨਾਈਆਂ ਦੇ ਘਰ ਹਾਂ, ਉਹ ਨਾਈ ਜਾਂਦਾ ਡੇਰੇ ਤੇ ਉਹ ਇੰਜ ਕਰਕੇ ਮੁੰਨਣ ਵਾਲਾ ਉਸ ਤਰ੍ਹਾਂ ਲੈ ਜਾਂਦਾ ਖੂਹਾਂ ਤੇ ਜਾ ਕੇ ਉੱਥੇ ਜੱਟਾਂ ਨੂੰ ਮੁੰਨ ਮੰਨ ਕੇ ਤੇ ਉਹਨਾਂ ਦੇ ਕੋਲੋਂ ਪੁੱਛਦਾ ਕਿ ਉਹ ਪੱਠਿਆਂ ਦੀ ਥੱਬੀ ਚਾਹੀਦੀ, ਉਹ ਆਂਦੇ ਨੇ ਲੈ ਜਾ, ਉਹ ਰੇੜੀ ਭਰ ਕੇ ਲੈ ਆਉਂਦਾ। ਤੇ ਮੈਂ ਤੇ ਰੱਜ ਕੇ ਹਰੇ ਪੱਠੇ ਖਾਣੀ ਉਹ ਨਾਲ ਵੰਡਾ ਵੀ ਖਾਣੇ, ਤੇ ਤੈਨੂੰ ਕੀ ਹੁੰਦਾ ਜਾਂਦਾ, ਤੂੰ ਤੇ ਇੰਜ ਸੁੱਕ ਸੜ ਗਿਆ, ਤੇਰਾ ਤੇ ਹਾਲ ਹੀ ਕੋਈ ਨਹੀਂ ਰਿਹਾ। ਉਹਨੇ ਕਿਹਾ ਜੀ ਹਾਲ ਕੀ ਰਹਿਣਾ ਜਾਂ ਹੋਣਾ ਹੋਣਾ ਕੀ, ਉਹਨਾਂ ਸਾਨੂੰ ਕੀ ਕਰਨਾ ਵੇ, ਅਸੀਂ ਉਹਨਾਂ ਦੀ ਮੱਝ ਪਸਮਾ ਛੱਡਦੇ ਆ, ਉਹ ਸਾਨੂੰ ਪਾਣੀ ਵਹਾ ਛੱਡਦੇ ਨੇ। ਉਹ ਇਹ ਗੱਲ ਹੈ ਕਿ ਸਾਡੀ ਹਕੂਮਤ ਕੋਲ ਪਾਣੀ ਵਹਾਉਣ ਦਾ ਵੀ ਅੱਗੇ ਕਰਕੇ ਨਾ ਸਾਨੂੰ ਜੱਟ ਵੀ ਅਗਾਂ ਕਰਕੇ ਮੱਝ ਪਸਮਾ ਲੈਂਦੇ ਨੇ, ਇਹ ਹਕੂਮਤ ਸਾਨੂੰ ਅਗਾਂ ਕਰਕੇ ਨਾ ਉਤਲੀਆਂ ਹਕੂਮਤਾਂ ਕੋਲ ਜਿਨ੍ਹਾਂ ਦੇ ਇਹ ਤਾਬਿਆਦਾਰ ਨੇ ਉਹਨਾਂ ਦੇ ਕੋਲ ਕਰਕੇ ਤੇ ਲਿਖ ਲੈਂਦੇ ਨੇ ਉਹਨਾਂ ਕੋਲੋਂ ਸਾਰਾ ਕੁਝ। ਬਾਕੀ ਸਾਨੂੰ ਦੇਣ ਜੋਗਾ ਇਹਨਾਂ ਕੋਲ ਕੁਝ ਨਹੀਂ ਬਚਦਾ, ਇਹ ਫਿਰ ਸਾਨੂੰ ਪਾਣੀ ਪੂਣੀ ਤੇ ਹੀ ਟਾਲ ਟੂਲ ਛੱਡਦੇ ਨੇ।